ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 7 ਜੂਨ ਪਾਕਿਸਤਾਨ ਦੇ ਵਿੱਚ ਇਤਵਾਰ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਸਭ ਤੋਂ ਪਹਿਲੇ ਆਸਿਮ ਮੁਨੀਰਸ ਡਿਫੈਕਟੋ ਫਾਰਮ 47 ਮਿਲਟਰੀ ਰਾਜ ਡੇ 190। ਹੁਣ ਚੱਲਨੇ ਅੱਜ ਦੀਆਂ ਗੂੜੀਆਂ ਨਿੱਘੀਆਂ ਤੇ ਸੰਘਣੀਆਂ ਖਬਰਾਂ ਵਾਲੇ ਪਾਸੇ। ਪਹਿਲੀ ਖਬਰ ਤੁਹਾਡੇ ਸਾਹਮਣੇ ਰੱਖਣੀ ਹੈ। ਇੱਕ ਤੇ ਗਿਲਗਿਤ ਬਲਤਿਸਤਾਨ ਦੇ ਵਿੱਚ ਅੱਜ ਇਲੈਕਸ਼ਨ ਹੋਣ ਡਏ ਨੇ। ਆਵਾਮ ਬੜੀ ਭਾਰੀ ਔਰ ਵੱਡੀ ਤਾਦਾਦ ਨਾਲ ਪੋਲਿੰਗ ਸਟੇਸ਼ਨਾਂ 'ਤੇ ਪਹੁੰਚੀ ਹੈ, ਖਸੂਸੀ ਤੌਰ 'ਤੇ ਖਵਾਤੀਨ, ਔਰ ਵੋਟ ਕਾਸਟ ਕਰਨ ਵਾਸਤੇ ਲਾਈਨਾਂ 'ਚ ਲੋਕੀ ਖਲੋਤੇ ਨੇ, ਲੇਕਿਨ ਕਈ ਜਗ੍ਹਾ 'ਤੇ ਪੋਲਿੰਗ ਸਟੇਸ਼ਨ ਬੰਦ ਨੇ। ਮਕਸਦ ਕੀ ਹੈ? ਮਕਸਦ ਇੱਕ ਹੀ ਹੈ ਕਿ ਕਿਸੇ ਤਰੀਕੇ ਨਾਲ ਆਵਾਮ ਦਾ ਜਿਹੜਾ ਵੋਟਰ ਟਰਨ ਆਊਟ ਹੈ ਉਹਨੂੰ ਥੱਲੇ ਰੱਖੀਏ ਤੇ ਸ਼ਾਮ ਨੂੰ ਧਾਂਦਲੀ ਕਰ ਸਕੀਏ। ਲੇਕਿਨ ਜਿੰਨੀ ਤਾਦਾਦ 'ਚ ਆਵਾਮ ਉੱਥੇ ਅਪੜੀ ਹੈ, ਮੈਨੂੰ ਲੱਗਦਾ ਵੀ ਧਾਂਦਲੀ ਕਰਨਾ ਔਖਾ ਕੰਮ ਹੋ ਜਾਣਾ ਹੈ। ਫਿਰ ਹੋਏਗਾ ਕੀ? ਹੋਏਗਾ ਇਹ ਕਿ ਫਿਰ ਰਾਤੀ ਝੁਰਲੂ ਫੇਰਨਾ ਪਏਗਾ ਤੇ ਫਿਰ ਫਾਰਮ 47 ਜਿਹੜੇ ਨੇ ਉਹ ਜਾਰੀ ਕਰਨੇ ਪੈਣਗੇ, ਜਿਵੇਂ ਪਹਿਲਾਂ ਇਹ ਕਰਦੇ ਆਏ ਨੇ। ਚੌਧਰੀ ਆਸਤੇ ਇਲੈਕਸ਼ਨ ਲੁੱਟਣਾ, ਇਲੈਕਸ਼ਨ 'ਚ ਬੇਈਮਾਨੀ ਕਰਨਾ, ਇਲੈਕਸ਼ਨ 'ਚ ਧਾਂਦਲੀ ਕਰਨਾ ਕੋਈ ਨਵਾਂ ਕੰਮ ਨਹੀਂ। ਜਦੋਂ ਤੁਹਾਨੂੰ ਕਹਿੰਦੇ ਨੇ ਵੀ ਪੋਲਿੰਗ ਸਟੇਸ਼ਨਾਂ 'ਤੇ ਫੌਜ ਤਾਇਨਾਤ ਹੋਏਗੀ, ਉੱਥੋਂ ਤੁਸੀਂ ਆਪ ਹੀ ਹਿਸਾਬ ਲਾ ਲਓ ਕਿ ਚੌਧਰੀ ਸਾਹਿਬ ਨੇ ਧਾਂਦਲੀ ਦਾ ਬਾਕਾਇਦਾ ਮੁਨਜ਼ਮ ਇੰਤਜ਼ਾਮ ਜਿਹੜਾ ਉਹ ਕੀਤਾ ਹੈ। ਇਸੇ ਲਈ ਆਪ ਜਾ ਕੇ ਖਲੋਤੇ ਨੇ ਤਾਂ ਕਿ ਆਪਣੀ ਨਿਗਰਾਨੀ ਦੇ ਵਿੱਚ ਉੱਥੇ ਮੁਕੰਮਲ ਤੌਰ 'ਤੇ ਧਾਂਦਲੀ ਕਰਕੇ ਇਲੈਕਸ਼ਨ ਦਾ ਨਤੀਜਾ ਜਿਹੜਾ ਉਹ ਜਨਰੇਟ ਕੀਤਾ ਜਾਵੇ। ਅੱਗੇ ਚੱਲਨੇ ਜੀ। ਅਗਲੀ ਖਬਰ ਤੁਹਾਡੇ ਸਾਹਮਣੇ ਪੰਜਾਬ ਅਸੈਂਬਲੀ ਤੋਂ ਰੱਖਨੇ। ਤਹਿਰੀਕ ਇਨਸਾਫ ਦੇ ਰੁਕਨ ਪੰਜਾਬ ਅਸੈਂਬਲੀ ਦੀ ਮੁਬੈਨਾ ਫੋਸ਼ ਵੀਡੀਓ ਲੀਕ ਹੋਣ ਦਾ ਮਾਮਲਾ। ਸਲਮਾਨ ਸ਼ਾਹਿਦ ਸਾਹਿਬ ਦੀ ਵੀਡੀਓ ਲੀਕ ਕੀਤੀ ਗਈ ਹੈ। ਮੁਲਜ਼ਮਾਨ ਦੇ ਖਿਲਾਫ ਉਹਨਾਂ ਨੇ ਦਰਖਾਸਤ ਦਿੱਤੀ ਹੈ, NCCIA ਨੂੰ ਦਰਖਾਸਤ ਦਿੱਤੀ ਹੈ ਕਿ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਏ। MPA ਸਾਹਿਬ ਨੇ ਦੱਸਿਆ ਕਿ 2 ਮੁਲਜ਼ਮਾਨ ਐਸੇ ਨੇ ਜਿਹੜੇ ਨਾਮਜ਼ਦ ਨੇ ਤੇ 5 ਨਾਮਾਲੂਮ ਨੇ। ਸਲਮਾਨ ਸ਼ਾਹਿਦ ਸਾਹਿਬ ਨੇ ਦਰਖਾਸਤ ਦੇ ਵਿੱਚ 2 ਮੁਲਜ਼ਮਾਨ ਨੂੰ NCCI ਦੇ FIR ਦੇ ਵਿੱਚ ਨਾਮਜ਼ਦ ਕੀਤਾ, ਜਿਨ੍ਹਾਂ ਨੂੰ NCCIA ਨੇ ਨੋਟਿਸ ਜਾਰੀ ਕਰ ਦਿੱਤੇ ਨੇ। ਦੋਨੋਂ ਮੁਲਜ਼ਮਾਨ ਅਬਦੁੱਲਾ ਤੇ ਮੁਦੱਸਰ 8 ਜੂਨ ਨੂੰ NCCIA ਲਾਹੌਰ ਦੇ ਵਿੱਚ ਪੇਸ਼ ਹੋਣ, ਇਹ ਉਹਨਾਂ ਨੂੰ ਹੁਕਮ ਦਿੱਤਾ ਗਿਆ। ਅੱਛਾ, ਇੱਥੇ ਬੜੀ ਇੰਟਰਸਟਿੰਗ ਗੱਲ ਹੋਈ ਹੈ। ਉਹ ਇਹ ਹੈ ਕਿ ਜਿਸ ਤਰ੍ਹਾਂ ਤੁਹਾਨੂੰ ਪਤਾ ਵੀ ਆਏ ਦਿਨ ਲੋਕਾਂ ਦੀਆਂ ਫੋਸ਼ ਵੀਡੀਓਜ਼ ਜਿਹੜੀਆਂ ਨੇ ਉਹ ਜਾਰੀ ਕਰ ਦਿੱਤੀਆਂ ਜਾਂਦੀਆਂ ਨੇ, ਕੁਝ ਦੀਆਂ ਅਸਲ ਕੀਤੀਆਂ ਜਾਂਦੀਆਂ ਨੇ, ਕੁਝ ਦੀਆਂ ਅੱਜ ਕੱਲ੍ਹ AI ਦੇ ਨਾਲ ਵੀ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਵੀ ਕਿਹਦੀ ਵੀਡੀਓ ਅਸਲ ਹੈ ਕਿਹਦੀ ਨਕਲ ਹੈ, ਉਹ ਜਾਰੀ ਕੀਤੀਆਂ ਜਾਂਦੀਆਂ ਨੇ। ਇਹ ਬਹਰਹਾਲ ਇਹਦੀ ਮੁਜ਼ੰਮਤ ਹੀ ਕਰਨੀ ਚਾਹੀਦੀ, ਗੰਦੇ ਕੰਮ ਨੇ। ਯਾਦ ਕਰੋ, ਸਭ ਤੋਂ ਪਹਿਲਾਂ ਬਾਜੀ ਨੇ ਇਸ ਗੱਲ ਦੀਆਂ ਧਮਕੀਆਂ ਦੇਣਾ ਸ਼ੁਰੂ ਕੀਤੀਆਂ ਸਨ ਵੀ ਮੇਰੇ ਕੋਲ ਲੋਕਾਂ ਦੀਆਂ ਫੋਸ਼ ਤੇ ਗੰਦੀਆਂ ਵੀਡੀਓ ਨੇ ਔਰ ਮੈਂ ਕਿਸੇ ਵੇਲੇ ਵੀ ਉਹ ਜਾਰੀ ਕਰ ਸਕਦੀ ਹਾਂ। ਹੁਣ ਆਏ ਦਿਨ ਅਸੀਂ ਇਹ ਟੋਟੇ ਜਿਹੜੇ ਨਿਕਲਦੇ ਨੇ ਮਾਰਕੀਟ ਦੇ ਵਿੱਚ, ਇਹਨਾਂ ਨੂੰ ਵੇਖਦੇ ਰਹਿੰਦੇ। ਅੱਛਾ, ਮੈਂ ਤੇ ਕਿਉਂਕਿ ਇਹ ਵੀਡੀਓ ਜਿਹੜੀ ਹੈ ਇਹ ਉਸ ਤਰੀਕੇ ਨਾਲ ਅਜੇ ਤੱਕ WhatsApp ਤੱਕ ਲੋਕਾਂ ਤੱਕ ਨਹੀਂ ਪਹੁੰਚੀ, ਕਮ ਅਜ਼ ਕਮ ਮੇਰੇ ਤੱਕ ਤਾਂ ਨਹੀਂ ਪਹੁੰਚੀ, ਮੈਂ ਨਹੀਂ ਵੇਖੀ। ਚਲੋ ਚੰਗਾ ਕੀਤਾ ਨਹੀਂ ਵੇਖੀ, ਇਹ ਕਿਹੜਾ ਕੋਈ ਚੰਗੀ ਸ਼ੈ ਜਿਹੜੀ ਵੇਖਣੀ ਜ਼ਰੂਰੀ ਸੀ। ਲੇਕਿਨ ਸਿਰਫ ਮੈਂ ਦੱਸ ਰਿਹਾ ਵੀ ਸ਼ਾਇਦ ਓਡੇ ਵਸੀਹ ਪੈਮਾਨੇ 'ਤੇ ਇਹ ਨਹੀਂ ਖਿਲਰੀ ਅਜੇ ਤੱਕ ਜਿੱਡੇ ਵਸੀਹ ਪੈਮਾਨੇ 'ਤੇ ਪਹਿਲਾਂ ਵੀਡੀਓਜ਼ ਖਿਲਰਦੀਆਂ ਰਹੀਆਂ ਨੇ। ਲੇਕਿਨ ਜੋ ਮੈਂ ਸੋਸ਼ਲ ਮੀਡੀਆ 'ਤੇ ਪੜ੍ਹਿਆ, ਉਹ ਲੋਕੀ ਇਹਦੇ ਵਿੱਚ ਬੜਾ ਮਾਹੌਲ ਵੀ ਉਡਾਉਣ ਡਏ ਨੇ, ਮੈਨੂੰ ਨਹੀਂ ਪਤਾ। ਆਂਦੇ ਨੇ ਕਿ ਬਹੁਤ ਹੀ ਛੋਟਾ ਹੈ ਟੋਟਾ, ਜਿਹੜਾ ਮਤਲਬ ਕਿ ਇਹ ਜਿਹੜੀ ਵੀਡੀਓ ਹੈ ਇਹਦਾ ਸ਼ਾਇਦ ਦੁਰਾਨੀਆ ਛੋਟਾ ਹੈ, ਮਤਲਬ ਵੀਡੀਓ ਦਾ ਸਾਈਜ਼ ਛੋਟਾ ਹੈ। ਉਹਦੇ ਦੁਰਾਨੀਏ ਦੇ ਉੱਤੇ ਵੀ ਮਜ਼ਾਕ ਉਡਾ ਰਹੇ ਨੇ। ਇਹ ਤਾਂ ਮੇਰਾ ਖਿਆਲ ਚੰਗੀ ਗੱਲ ਹੈ ਵੀ ਅਗਰ ਉਹ ਵੀਡੀਓ ਦਾ ਦੁਰਾਨੀਆ ਮਤਲਬ ਉਹ ਜਿਹੜਾ ਵੀ ਟੋਟਾ ਜਾਰੀ ਕੀਤਾ ਹੈ ਕਿਸੇ ਨੇ, ਵੀਡੀਓ ਨੂੰ ਕੱਟ ਕੇ ਉਹਨੂੰ ਟੋਟਾ ਆਖ ਦਿੰਦੇ ਨੇ, ਜਿਹੜੇ ਟੁਕੜਾ ਉਹਦਾ ਜਾਰੀ ਕਰਦੇ ਨੇ। ਔਰ ਅਗਰ ਟੋਟਾ ਕੋਈ ਛੋਟਾ ਹੈ, ਮਤਲਬ ਕਿ ਨਿੱਕੀ ਉਹਦੇ 'ਚੋਂ ਤਫਸੀਲ ਨਿਕਲੀ ਹੈ, ਕੋਈ ਛੋਟਾ ਹਿੱਸਾ ਹੈ, ਅਤੇ ਉਹ ਤਾਂ ਚੰਗੀ ਗੱਲ ਹੈ ਜ਼ਰੂਰ। ਉੱਤੇ ਉਹਦੀ ਐਡੀ ਕੋਈ ਤਫਸੀਲ ਦੇ ਨਾਲ ਵੀਡੀਓ ਹੈ, ਕੋਈ ਬੜੀ ਚੰਗੀ ਵੀਡੀਓ ਹੈ ਜਿਹੜੀ ਬੜੀ ਤਫਸੀਲ ਨਾਲ ਵੇਖਣੀ ਹੈ। ਇਹ ਮੇਰੇ ਹੁਣ ਇਲਮ 'ਚ ਨਹੀਂ ਕਿ ਇਸ ਗੱਲ 'ਤੇ ਮਜ਼ਾਕ ਕਿਉਂ ਉੱਡਣ ਡਿਆ ਹੈ ਕਿ ਵੀਡੀਓ ਦਾ ਜਿਹੜਾ ਟੋਟਾ ਹੈ ਉਹ ਬਹੁਤ ਹੀ ਛੋਟਾ ਹੈ। ਇਸ ਗੱਲ ਦੇ ਉੱਤੇ ਬਹੁਤ ਜ਼ਿਆਦਾ ਗੱਲਬਾਤ ਜਿਹੜੀ ਮੈਂ ਸੋਸ਼ਲ ਮੀਡੀਆ ਦੇ ਉੱਤੇ ਜਿਹੜੀਆਂ ਪੋਸਟ ਨੇ ਉਹ ਮੈਂ ਜ਼ਿਆਦਾਤਰ ਇਹ ਵੇਖ ਰਿਹਾ। ਇਹ ਮੈਨੂੰ ਇਸ ਗੱਲ ਦੀ ਸਮਝ ਨਹੀਂ ਆ ਸਕੀ। ਅਗਰ ਇਹਦੇ ਵਿੱਚ ਕੋਈ ਬਾਰੀਕ ਗੱਲ ਹੈ ਤਾਂ ਉਹ ਜ਼ਰੂਰ ਆਪਣੇ ਕੌਮੈਂਟਸ ਦੇ ਵਿੱਚ ਦੱਸਣਾ, ਕਿਉਂਕਿ ਅਮੂਮੀ ਤੌਰ 'ਤੇ ਇਸ ਗੱਲ ਨੂੰ ਚੰਗਾ ਹੀ ਸਮਝਿਆ ਜਾਂਦਾ ਹੈ ਕਿ ਫੋਸ਼ ਵੀਡੀਓ ਅਗਰ ਹੈ, ਪਹਿਲੀ ਗੱਲ ਤਾਂ ਉਹ ਲੀਕ ਹੋਵੇ ਹੀ ਨਾ, ਅਗਰ ਹੋਈ ਵੀ ਹੈ ਅਤੇ ਅਗਰ ਉਹ ਮੁਖਤਸਰ ਹੋਈ ਹੈ ਤਾਂ ਚੰਗੀ ਗੱਲ ਹੈ। ਅੱਛਾ ਜੀ, ਅੱਗੇ ਚੱਲਨੇ। ਅੱਗੇ ਮੋਮਨਾ ਇਕਬਾਲ ਸਾਹਿਬਾ ਨੂੰ ਬੀ ਸਮਾਰਟ ਸਟੋਰ ਲਾਹੌਰ ਤੋਂ 1 ਕਰੋੜ ਰੁਪਈਏ ਦੀ ਸ਼ਾਪਿੰਗ ਕਰਵਾਈ। ਫਾਰਚੂਨਰ ਲੈਜੈਂਡਰ ਗੱਡੀ ਉਹਨਾਂ ਨੂੰ ਦਿੱਤੀ, ਹੋਂਡਾ ਸਵਿਕ ਗੱਡੀ ਵੀ ਉਹਨਾਂ ਨੂੰ ਮੈਂ ਦਿੱਤੀ। ਔਰ ਅੱਛਾ, ਇਹ ਜਿਹੜੀ ਹੈ ਨਾ ਸਿਵਿਕ ਦੀ ਜਗ੍ਹਾ ਦੇ ਉੱਤੇ ਹੋਂਡਾ ਸਵਿਕ, ਪੰਜਾਬੀ 'ਚ ਅਸੀਂ ਇੰਜੀ ਆਨੇ ਅਤੇ ਇੰਜੀ ਆਖਿਆ ਕਰੋ। ਅਤੇ ਇਹ ਰੋਲੈਕਸ ਘੜੀ ਵੀ ਦਿੱਤੀ। ਅਤੇ ਇਹ ਉਹੀ ਘੜੀ ਹੈ ਜਿਹੜੀ ਅੱਜ ਕੱਲ੍ਹ ਤੁਹਾਨੂੰ ਮੈਂ ਪਹਿਲਾਂ ਵੀ ਦੱਸਦਾ ਰਹਿੰਦਾ ਵੀ ਪਾਕਿਸਤਾਨ ਦੇ ਵਿੱਚ ਇਹ ਯੂਨੀਫਾਰਮ ਦੇ ਤੌਰ 'ਤੇ ਇਸਤੇਮਾਲ ਹੁੰਦੀ। ਜਿਹਦੇ ਵੀ ਦਿਨ ਬਦਲਦੇ ਨੇ ਉਹ ਸਭ ਤੋਂ ਪਹਿਲਾਂ, ਮਤਲਬ ਜਿਹਦੇ ਚੰਗੇ ਦਿਨ ਬਦਲਦੇ ਨੇ ਉਹ ਸਭ ਤੋਂ ਪਹਿਲਾਂ ਇਹ ਘੜੀ ਗੁੱਟ 'ਤੇ ਬੰਨ੍ਹਦੀ ਹੈ ਜਾਂ ਬੰਨ੍ਹਦਾ ਹੈ। ਅਤੇ ਇਹ ਬੰਨ੍ਹਣ ਵਾਲੀਆਂ ਦੀ ਮਰਦਾਂ ਨੂੰ ਤਾਂ ਹੈ ਹੀ ਹੈ, ਲੇਕਿਨ ਖਵਾਤੀਨ ਨੂੰ ਮਰਦਾਂ ਤੋਂ ਵੀ ਜ਼ਿਆਦਾ ਸ਼ੌਕ ਹੈ ਰੋਲੈਕਸ ਦੀ ਘੜੀ ਪਾਕਿਸਤਾਨ 'ਚ ਬਾਂਹ 'ਤੇ ਬੰਨ੍ਹਣ ਦਾ। ਇਹ ਮੈਂ ਅਕਸਰ ਜਿੰਨੀਆਂ ਵੀ ਬਿਊਰੋਕਰੇਟਸ ਮੈਂ ਵੇਖੀਆਂ ਸਨ
ਜਿਹੜੀਆਂ ਵੀ ਗ੍ਰੇਡ 17 ਤੋਂ ਬਸ 18 ਤੇ ਆਪਣੀਆਂ ਹੀ ਸਨ, ਤੇ ਉਹਨਾਂ ਦੀਆਂ ਗੁੱਟਾਂ ਦੇ ਉੱਤੇ ਮੈਂ ਘੜੀ ਲੱਗੀ ਜ਼ਰੂਰ ਵੇਖੀ ਹੈ 90% ਦੇ। ਹੁਣ ਇਹ ਮੋਮਨਾ ਇਕਬਾਲ ਸਾਹਿਬਾ ਦੇ ਚੱਕਰ ਦੇ ਵਿੱਚ ਵੀ ਰੌਲਕ ਸਾਹਮਣੇ ਆ ਗਈ ਹੈ। ਹਾਲ ਹੀ 'ਚ ਅਸੀਂ ਆਪਣੀ ਉਹ ਬਾਜੀ ਜਿਹੜੀ ਕੀ ਨਾਂ ਹੈ ਉਹਨਾਂ ਦਾ, ਜਿਨ੍ਹਾਂ ਨੂੰ ਮੈਂ ਨਸੀਬੋ ਲਾਲ ਇੱਕ ਵਾਰੀ ਆਖਿਆ ਸੀ, ਉਹ ਗੁੱਸਾ ਕਰ ਗਏ ਸਨ, ਜ਼ੇਨ 'ਚੋਂ ਨਾ ਨਿਕਲ, ਹਾਂ ਅਜ਼ਮਾ ਬੁਖਾਰੀ ਸਾਹਿਬਾ, ਉਹਨਾਂ ਨੇ ਵੀ ਹੁਣ ਅੱਜ ਕੱਲ੍ਹ ਰੌਲਕਸ ਪਾਈ ਹੈ, ਅਤੇ ਕੋਈ 50 ਲੱਖ ਦੀ ਘੜੀ ਹੈ ਜਿਹੜੀ ਉਹਨਾਂ ਨੇ ਬੰਨੀ ਹੋਈ ਹੈ ਗੁੱਟ 'ਤੇ। ਬਸ ਵੇਖੋ ਅੱਲਾ ਦੇ ਕੰਮ ਨੇ, ਅੱਲਾ ਦੇ ਕੰਮ ਨੇ। ਕਦੀ 500 ਦਾ ਵੈਲ ਦਾ ਜਿਹੜਾ ਉਹ ਟੋਟਿਆਂ 'ਚ ਲੈ ਕੇ ਜੋੜਾ ਪਾਉਂਦੇ ਸਨ। ਟੋਟਾ ਮਾਰਕੀਟ ਫੈਸਲਾਬਾਦ ਦੇ ਵਿੱਚ ਲਾਲ ਮਿੱਲ ਦੇ ਨਾਲ ਹੈ, ਉੱਥੇ ਘੱਟ ਪੀਸ ਵਿਕਦੇ ਨੇ, ਅਤੇ ਉਹ ਟੋਟਿਆਂ ਦੇ ਵਿੱਚ ਮੈਂ ਕਿਉਂਕਿ ਫੈਸਲਾਬਾਦ ਤੋਂ ਰਹਿਣ ਵਾਲਾ ਹੈ, ਅਤੇ ਕੱਪੜੇ ਦੇ ਕੰਮ ਦੇ ਨਾਲ ਬਹੁਤ ਸਾਰੇ ਦੋਸਤ ਵੀ ਮੇਰੇ ਮੁਨਸਲਿਕ ਨੇ, ਅਤੇ ਇਸ ਵਜ੍ਹਾ ਤੋਂ ਮੈਨੂੰ ਪਤਾ ਹੈ ਵੀ ਟੋਟਾ ਮਾਰਕੀਟ ਕਿੱਥੇ ਹੈ ਅਤੇ ਦੂਜੀ ਮਾਰਕੀਟ ਕਿੱਥੇ ਹੈ। ਅਤੇ ਬਹਰਹਾਲ ਉਹ ਟੋਟਾ ਮਾਰਕੀਟ ਜਿਹੜੀ ਹੈ ਉੱਥੋਂ ਟੋਟਿਆਂ ਦੇ ਵਿੱਚ ਕੱਪੜੇ ਲੈ ਕੇ, ਅਤੇ ਇਹੋ ਜਿਹੇ 500-600 ਰੁਪਈਏ ਦੇ ਵਿੱਚ ਜੋੜਾ ਜਿਹੜਾ ਬਾਜੀ ਸਵਾਉਂਦੀ ਸੀ। ਲੇਕਿਨ ਹੁਣ ਵਜ਼ਾਰਤ ਵਗੈਰਾ ਲੱਭੀ ਹੈ, ਅਤੇ ਹੁਣ 50-50 ਲੱਖ ਦੀ ਘੜੀ ਜਿਹੜੀ ਹੈ ਉਹ ਅੱਜ ਕੱਲ੍ਹ ਗੁੱਟ 'ਤੇ ਬਣੀ ਹੈ। ਅੱਛਾ ਖੈਰ, ਉਤੋਂ ਜਿਹੜਾ ਮਾਮਲਾ ਉਹਨਾਂ ਨੇ ਕੀਤਾ ਜੋ ਕੁਝ ਅੱਜ ਕੱਲ੍ਹ ਆਪਣੀਆਂ, ਮੈਂ ਇਹਨਾਂ ਦੀ ਗੱਲ ਨਹੀਂ ਕਰਦਾ, ਲੇਕਿਨ ਅੱਜ ਕੱਲ੍ਹ ਕੁੜੀਆਂ ਨੇ ਜਿਹੋ ਜਿਹੀਆਂ ਸ਼ਕਲਾਂ ਬਹੁਤੀਆਂ ਸਾਰੀਆਂ ਨੇ ਬਣਵਾ ਲਈਆਂ ਨੇ ਬੋਟੌਕਸ ਵਗੈਰਾ ਕਰਕੇ, ਅਤੇ ਉਹ ਇੰਝ ਹੀ ਲੱਗਦਾ ਜਿਵੇਂ ਕਿਸੇ ਨੂੰ ਚੁੰਡੀ ਵੱਢੋ ਅਤੇ ਉਹਦਾ ਮੂੰਹ ਬਣਦਾ ਨਾ, ਜਿਹੋ ਜਿਹਾ ਅੱਜ ਕੱਲ੍ਹ ਅਨਫੋਰਚੂਨੇਟਲੀ ਉਹ ਬੋਟੌਕਸ ਨਾਲ ਮੂੰਹ ਉੱਥੇ ਕੀ ਸੁੰਨ ਕਰ ਦਿੰਦੇ ਨੇ, ਉਹ ਇੰਝ ਹੀ ਲੱਗਦਾ ਜਿਵੇਂ ਉਹਨਾਂ ਨੂੰ ਕਿਸੇ ਨੇ ਪੱਕੀ ਚੁੰਡੀ ਵੱਢੀ ਹੈ, ਉਹਨਾਂ ਦਾ ਮੂੰਹ ਜਿਹੜਾ ਉਹੋ ਜਿਹਾ ਹੀ ਹੁੰਦਾ ਹੈ। ਅੱਛਾ ਜੀ, ਅੱਗੇ ਚੱਲਨੇ। ਅਗਲੀ ਖਬਰ ਹੈ ਕਿ ਜੋ ਕੁਝ ਹੈ ਹਕੂਮਤ ਕਰ ਰਹੀ ਹੈ, ਸਿੱਖਣ ਦੀ ਕੋਸ਼ਿਸ਼ ਕਰ ਰਹੇ ਨੇ। ਕੱਲ੍ਹ ਤੁਹਾਨੂੰ ਪਤਾ ਹੈ ਕਿ ਇਸਾਕ ਡਾਰ ਸਾਹਿਬ ਨੇ ਅਤੇ ਐਹਸਨ ਇਕਬਾਲ ਸਾਹਿਬ ਦੋਵੇਂ ਆਉਂਦੇ ਨੇ ਵੀ ਸਾਨੂੰ ਮੌਕਾ ਮਿਲਿਆ ਅਤੇ ਅਸੀਂ ਕਿਸਮਤ ਬਦਲ ਦੇਣੀ ਹੈ। ਮਈਸ਼ਤ ਦੀ ਹੁਣ ਸਾਨੂੰ ਸਮਝ ਆਉਂਦੀ ਜਾ ਰਹੀ ਹੈ, ਬੁਢਾਪੇ 'ਚ ਜਾ ਕੇ ਸਾਨੂੰ ਦੱਸ ਰਹੇ ਨੇ। ਇਹ ਮੁਹੰਮਦ ਉਮੈਰ ਸਾਹਿਬ ਨੇ ਇੱਕ ਲਤੀਫਾ ਰੱਖਿਆ, ਉਹਨਾਂ ਕਿਹਾ ਵੀ 2 ਮਰਾਸੀਆਂ ਨੂੰ ਫਾਂਸੀ ਹੋ ਗਈ, ਆਖਰੀ ਖਵਾਹਿਸ਼ ਪੁੱਛੀ ਗਈ, ਅਤੇ ਇੱਕ ਮਰਾਸੀ ਨੇ ਕਿਹਾ ਕਿ ਮੈਂ ਸਰੰਗੀ ਸਿੱਖਣਾ ਚਾਹੁੰਦਾ, ਸਰੰਗੀ ਵਜਾਉਣਾ ਮੈਂ ਸਿੱਖਣਾ ਚਾਹੁੰਦਾ, ਮੇਰੀ ਆਖਰੀ ਖਵਾਹਿਸ਼ ਹੈ, ਮੈਨੂੰ ਉਹਦਾ ਮੌਕਾ ਦਿੱਤਾ ਜਾਏ। ਅਮੂਮੀ ਤੌਰ 'ਤੇ ਪਹਿਲਾਂ ਬਾਦਸ਼ਾਹ ਜਿਹੜੇ ਨੇ ਉਹ ਆਖਰੀ ਖਵਾਹਿਸ਼ ਪੂਰੀ ਕਰ ਦਿੰਦੇ ਸਨ। ਉਹਨਾਂ ਕਿਹਾ ਵੀ ਕਿੰਨੇ ਕੁ ਸਾਲ ਲੱਗਣਗੇ ਤੈਨੂੰ? ਉਹਨੇ ਕਿਹਾ ਵੀ ਕੋਈ ਸਰ 20-25 ਸਾਲ ਤੇ ਲੱਗਣਗੇ। ਉਹਨਾਂ ਕਿਹਾ ਤੇਰੀ ਉਮਰ ਕਿੰਨੀ? ਉਹਨਾਂ ਕਿਹਾ 40। ਉਹ ਮਤਲਬ ਉਹਨਾਂ ਕਿਹਾ ਵੀ ਇਹਦਾ ਮਤਲਬ ਹੈ ਸਰੰਗੀ ਸਿੱਖਦਾ ਹੋਇਆ ਤੇਰੀ 65 ਸਾਲ ਉਮਰ ਹੋਏਗੀ, ਉਦੋਂ ਫਾਂਸੀ ਲੱਗਣਾ ਚਾਹਨਾ। ਉਹਨੇ ਕਿਹਾ ਜੀ ਆਹੋ ਬਿਲਕੁਲ ਇਸ ਤਰ੍ਹਾਂ ਹੀ। ਦੂਜੇ ਵਰਾਸੀ ਨੂੰ ਪੁੱਛਿਆ ਵੀ ਹਾਂ ਬਈ ਤੇਰਾ ਵੀ ਸਰੰਗੀ ਸਿੱਖਣ ਦਾ ਪ੍ਰੋਗਰਾਮ ਹੈ ਜਾਂ ਕੋਈ ਹੋਰ ਗੱਲ ਹੈ? ਉਹਨੇ ਕਿਹਾ ਜੀ ਸਿੱਖਣੀ ਤਾਂ ਮੈਂ ਵੀ ਸਰੰਗੀ ਹੈ, ਲੇਕਿਨ ਹਲਕਾ ਜਿਹਾ ਹੱਸ ਕੇ ਮੱਠਾ ਜਿਹਾ ਕਹਿੰਦਾ ਪਰ ਸਿੱਖਣੀ ਇਹਦੇ ਕੋਲੋਂ ਹੈ। ਮਤਲਬ ਪਹਿਲਾਂ ਉਹ 20-25 ਸਾਲ ਦੇ ਵਿੱਚ ਸਰੰਗੀ ਸਿੱਖ ਲੈ, ਫਿਰ ਉਹ ਇਹਨੂੰ ਸਿਖਾਏ, ਅਤੇ ਜ਼ਾਹਿਰ ਹੈ ਉਹਨੂੰ ਉਦੋਂ ਫਿਰ 20-25 ਸਾਲ ਲੱਗਣਗੇ, ਅਤੇ ਆਖਰੀ ਖਵਾਹਿਸ਼ ਇਹ ਵੀ ਮੈਂ ਇਹਦੇ ਕੋਲੋਂ ਸਰੰਗੀ ਸਿੱਖਣੀ ਹੈ। ਅਤੇ ਉਸ ਹਿਸਾਬ ਨਾਲ ਫਿਰ ਦੋਵਾਂ ਨੇ 40-45 ਸਾਲ ਦਾ ਟਾਈਮ 'ਤੇ ਲੈ ਲਿਆ। ਹੁਣ ਪਹਿਲਾਂ ਉਹਨੂੰ 20 ਸਾਲ ਲੱਭੇ ਸਿੱਖਣ ਲਈ, ਫਿਰ ਉਹਨੂੰ ਵੀ 20 ਸਾਲ ਲੱਭਣਗੇ ਸਿਖਾਉਣ ਲਈ, ਅਤੇ ਉਹ ਅਗਲੇ ਨੂੰ ਸਿੱਖਣ ਦੇ, ਅਤੇ ਇਹ ਦੋਵਾਂ ਨੂੰ ਰਲ ਕੇ ਕੋਈ 40-45 ਸਾਲ, ਉਦੋਂ ਤੱਕ ਉਹਨਾਂ ਨੇ ਵੈਸੇ ਹੀ ਅੱਲਾ ਨੂੰ ਪਿਆਰੇ ਹੋ ਜਾਣਾ। ਇਹ ਸਕੀਮ ਇਹਨਾਂ ਦੀ ਹੈ, ਨੂਨ ਲੀਗ ਵਾਲਿਆਂ ਦੀ। ਇਹਨਾਂ ਨੇ ਵੀ ਸਰੰਗੀ ਸਾਡੇ ਕੋਲੋਂ ਹੀ ਸਿੱਖਣੀ ਹੈ ਜਾਂ ਇੱਕ ਦੂਜੇ ਕੋਲੋਂ ਸਿੱਖਣੀ ਹੈ, ਅਤੇ ਵਜਾਉਣੀ ਇਹਨਾਂ ਨੇ ਸਾਡੀ ਹੈ ਸਰੰਗੀ। ਅਤੇ ਇਹ ਮੇਰਾ ਖਿਆਲ ਹੈ ਕਿ ਇਹ ਉਸ ਚੱਕਰ ਦੇ ਵਿੱਚ ਲੱਗੇ ਨੇ ਵੀ ਇੱਕ ਦੂਜੇ ਨੂੰ ਅਸੀਂ ਜਿਹੜਾ ਬਸ ਇਹੀ ਕਹਿੰਦੇ ਰਹੀਏ ਵੀ ਮੈਂ ਇਹਦੇ ਕੋਲੋਂ ਸਰੰਗੀ ਸਿੱਖਣੀ ਹੈ ਅਤੇ ਮੈਂ ਇਹਦੇ ਕੋਲੋਂ ਸਿੱਖਣੀ ਹੈ। ਅੱਗੇ ਚੱਲੀਏ ਜੀ। ਕਰਾਚੀ ਦੇ ਵਿੱਚ ਇੱਕ ਮੁਕੱਦਮਾ ਹੋਇਆ ਅਫਸੋਸਨਾਕ। ਇੱਕ ਉੱਥੇ 64 ਸਾਲਾ ਸ਼ਖਸ, ਉਹਨਾਂ ਨੇ ਆਪਣੀ ਬੀਵੀ ਨੂੰ ਕਤਲ ਕਰ ਦਿੱਤਾ, ਔਰ ਕਤਲ ਇਸ ਤੋਂ ਕੀਤਾ ਕਿ ਬੇਗਮ ਨੇ ਉਹਨਾਂ ਦੀ ਜਿਹੜੀ ਅਜ਼ਵਾਜੀ ਜਿਨਸੀ ਖਵਾਹਿਸ਼ ਸੀ ਉਹਨੂੰ ਪੂਰੀ ਕਰਨ ਤੋਂ ਇਨਕਾਰ ਕੀਤਾ। ਬੇਗਮ ਦੀ ਉਮਰ ਕੋਈ ਤਕਰੀਬਨ 58 ਸਾਲ ਸੀ, ਅਤੇ ਇਹ ਜਿਹੜੇ ਸਾਹਿਬ ਨੇ ਇਹਨਾਂ ਦੀ ਉਮਰ 64 ਜਾਂ 61 ਸਾਲ ਸੀ। ਉਹਨਾਂ ਨੇ ਕਿਹਾ ਜੀ ਮੈਂ ਬੇਗਮ ਨੂੰ ਬੜੀ ਦੇਰ ਤੋਂ ਖਵਾਹਿਸ਼ ਕਰਦਾ ਸਾਂ, ਉਹ ਇਨਕਾਰ ਕਰਦੇ ਸਨ। ਆਖਰ ਉਹਨਾਂ ਨੇ ਕੈਂਚੀ ਚੁੱਕ ਲਈ ਅਤੇ ਮੈਂ ਕੋਈ ਲੋਹੇ ਦਾ ਰਾਡ ਚੁੱਕ ਲਿਆ, ਔਰ ਉਹਦੇ ਨਾਲ ਮੈਂ ਬੇਗਮ ਨੂੰ ਮਾਰ ਕੇ ਕਤਲ ਕਰ ਦਿੱਤਾ। ਇੱਕ ਨਾ ਖੁਸ਼ਗਵਾਰ ਵਾਕਿਆ, ਇੱਕ ਅਫਸੋਸਨਾਕ ਵਾਕਿਆ ਹੈ। ਜ਼ਾਹਿਰ ਹੈ ਉਹਦੇ ਵਿੱਚ ਕਿਉਂਕਿ ਜਿਨਸੀ ਖਵਾਹਿਸ਼ ਇਨਵੋਲਵ ਹੈ, ਅਤੇ ਸਾਡੇ ਲੋਕਾਂ ਨੂੰ ਸਪੈਸ਼ਲੀ ਮਰਦਾਂ ਨੂੰ ਇਹ ਬੜੀ ਕੋਈ ਮਜ਼ਕਾ ਖੇਜ਼ ਗੱਲ ਲੱਗਣ ਡਈ ਹੈ। ਅੱਛਾ, ਹੁਣ ਇਹੋ ਜਿਹੀਆਂ ਵਾਰਦਾਤਾਂ ਦੇ ਵਿੱਚ ਜ਼ਾਹਿਰ ਇਹਨਾਂ ਦੀ ਹੌਸਲਾ ਸ਼ਿਕਨੀ ਕਰਨੀ ਚਾਹੀਦੀ। ਕੋਈ ਬੰਦੇ ਦੇ ਪੁੱਤਰਾਂ ਵਾਲਾ ਕੰਮ ਤਾਂ ਹੈ ਨਹੀਂ ਜਿਹੜਾ ਇਹ ਬਾਬਾ ਜੀ ਨੇ ਕੀਤਾ ਹੈ। ਲੇਕਿਨ ਬਹਰਹਾਲ ਅੱਗੇ ਚੱਲਨੇ। ਅੱਗੇ ਗੱਲ ਇਹਦੇ ਵਿੱਚ ਇਹ ਹੈ ਕਿ ਕੱਲ੍ਹ ਉਹਨਾਂ ਦੀ ਇੱਕ ਵੀਡੀਓ ਮੰਜ਼ਰੇ ਆਮ 'ਤੇ ਆਈ, ਜਦੋਂ ਉਹ ਉਹਨਾਂ ਨੂੰ ਕਰਾਚੀ ਕਚਹਿਰੀ 'ਚ ਲਿਆਂਦਾ ਗਿਆ, ਅਤੇ ਉੱਥੇ ਵਕਲਾ ਖਲੋਤੇ ਸਨ ਉਹਨਾਂ ਦੇ ਨਾਲ, ਅਤੇ ਹੱਸ ਕੇ ਇਸ ਗੱਲ ਦਾ ਇਜ਼ਹਾਰ ਕਰ ਰਹੇ ਸਨ ਕਿ ਅਸੀਂ ਤੁਹਾਡੀ ਫਰੀ 'ਚ ਵਕਾਲਤ ਕਰਾਂਗੇ। ਉਸ ਗੱਲਬਾਤ ਤੋਂ ਜਿਹੜਾ ਮੁਖਤਸਰ ਕਿਸਮ ਦਾ ਤਜਜ਼ੀਆ ਜਾਂ ਨਤੀਜਾ ਅਖਜ਼ ਕੀਤਾ ਜਾ ਸਕਦਾ ਸੀ ਉਹ ਇਹ ਸੀ ਕਿ ਉਹ ਮੁੰਡੇ ਖੁੰਡੇ ਬੜੇ ਰਾਜ਼ੀ ਸਨ ਕਿ ਬਾਬਾ ਜੀ ਨੇ ਆਪਣੀ ਬੇਗਮ ਨੂੰ ਮਾਰ ਦਿੱਤਾ ਹੈ, ਕਿਉਂਕਿ ਉਹਨਾਂ ਨੇ ਉਹਨਾਂ ਦੇ ਅਜ਼ਵਾਜੀ ਜਿਨਸੀ ਖਵਾਹਿਸ਼ ਜਿਹੜੀ ਹੈ ਉਹ ਪੂਰੀ ਨਹੀਂ ਕੀਤੀ ਸੀ, ਅਤੇ ਇਸ ਲਈ ਚੰਗਾ ਹੀ ਕੰਮ ਕੀਤਾ। ਮਤਲਬ ਉਹਨਾਂ ਨੇ ਅਲਫਾਜ਼ ਨਹੀਂ ਸੀ ਵਕੀਲ ਕਹਿ ਰਹੇ ਕਿ ਚੰਗਾ ਕੰਮ ਕੀਤਾ, ਲੇਕਿਨ ਉਹ ਜਿਸ ਤਰੀਕੇ ਨਾਲ ਬਾਬਾ ਜੀ ਨੂੰ ਹਲਾਸ਼ੇਰੀ ਦੇ ਰਹੇ ਸਨ, ਜਿਸ ਤਰੀਕੇ ਨਾਲ ਇਸ ਕੰਮ ਦੇ ਵਿੱਚ ਵੱਧ ਚੜ੍ਹ ਕੇ ਆਪਣਾ ਹਿੱਸਾ ਪਾਉਣਾ ਚਾਹੁੰਦੇ ਸਨ ਵੀ ਅਸੀਂ ਤੁਹਾਡੀ ਫਰੀ ਦੇ ਵਿੱਚ ਤੁਹਾਡਾ ਕੇਸ ਲੜਾਂਗੇ, ਉਹ ਬੜੀ ਸ਼ਰਮਨਾਕ ਹਰਕਤ ਹੈ। ਅਤੇ ਇਹ ਮੇਰਾ ਖਿਆਲ ਜਾਂ ਤਾਂ ਇਹ ਜ਼ਿਹਨੀ ਮਰੀਜ਼ ਨੇ ਜਿਨ੍ਹਾਂ ਨੇ ਕੰਮ ਕੀਤਾ ਹੈ, ਜਾਂ ਫਿਰ ਕੋਈ ਹੋਰ ਕੰਮ ਵੀ ਹੈ ਕਿ ਕਈ ਵਾਰੀ ਇਹੋ ਜਿਹੇ ਮਾਮਲਾਤ ਦੇ ਵਿੱਚ ਮਾਮਲਾ ਕੋਈ ਹੋਰ ਹੁੰਦਾ ਹੈ।
ਘਰ ਦੇ ਵਿੱਚ ਕਿਸੇ ਬੱਚੇ ਨੇ ਇਸ ਤਰ੍ਹਾਂ ਕੋਈ ਕਤਲ ਕਰ ਦਿੱਤਾ ਹੁੰਦਾ ਹੈ, ਤੇ ਕਈ ਵਾਰੀ ਬਜ਼ੁਰਗ ਆਪਣੇ ਬੱਚਿਆਂ ਨੂੰ ਬਚਾਉਣ ਵਾਸਤੇ ਆਪਣੇ ਸਿਰ ਕਤਲ ਲੈ ਲੈਂਦੇ ਨੇ, ਤੇ ਬਾਅਦ ਦੇ ਵਿੱਚ ਫਿਰ ਜਿਹੜੇ ਵਰਸਾ ਹੁੰਦੇ ਨੇ ਉਹ ਸੁਲ੍ਹਾ ਕਰਕੇ ਤੇ ਉਹਨਾਂ ਨੂੰ ਛੁਡਵਾ ਲੈਂਦੇ ਨੇ। ਪੁਲਿਸ ਨੂੰ ਅੱਛੀ ਤਰੀਕੇ ਨਾਲ ਇੱਕ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਹੈ, ਕਿਉਂਕਿ ਜਾਂ ਤਾਂ ਇਹਨਾਂ ਦਾ ਜ਼ਿਹਨੀ ਤਵਾਜ਼ਨ ਠੀਕ ਨਹੀਂ ਹੈ ਜਿਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਨੇ, ਔਰ ਅਗਰ ਜ਼ਿਹਨੀ ਤਵਾਜ਼ਨ ਠੀਕ ਹੈ ਤੇ ਫਿਰ ਇਹ ਕੋਈ ਜਾਂ ਤਾਂ ਗੱਲ ਲੁਕਾ ਰਹੇ ਨੇ, ਇਹਦੇ ਵਿੱਚ ਕੋਈ ਹੋਰ ਸਾਜ਼ਿਸ਼ ਹੈ। ਬਹਰਹਾਲ ਪੁਲਿਸ ਨੂੰ ਅੱਛੇ ਤਰੀਕੇ ਨਾਲ ਇਸ ਗੱਲ ਦੀ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਹੈ। ਦੂਸਰਾ, ਵਕਲਾ ਤੋਂ ਔਰ ਦੂਜਿਆਂ ਤੋਂ ਮੇਰੀ ਸਿਰਫ ਤੁਹਾਨੂੰ ਇਹ ਇੱਕ ਖੁਆਇਸ਼ ਵੀ ਹੈ ਔਰ ਦਰਖਾਸਤ ਵੀ ਹੈ ਕਿ ਠੀਕ ਹੈ, ਇਹਦੇ 'ਚ ਜਿਨਸੀ ਖੁਆਇਸ਼ ਦਾ ਜ਼ਿਕਰ ਹੈ ਤੇ ਆਵਾਮ ਅਮੂਮੀ ਤੌਰ 'ਤੇ ਇਹਨਾਂ ਚੀਜ਼ਾਂ ਦੇ ਉੱਤੇ ਬੜੀ ਤਮਾਸ਼ਬੀਨ ਹੈ ਔਰ ਬੜੇ ਚੇਜ਼ੇ ਲੈਂਦੀ ਹੈ ਇਹੋ ਜਿਹੀਆਂ ਗੱਲਾਂ ਸੁਣਨ ਦੀ। ਲੇਕਿਨ ਇਹਨਾਂ ਦੇ ਵਿੱਚ ਵਕੀਲ ਜਿਹੜੇ ਵਕਲਾ ਸਾਹਿਬਾਨ ਨੇ ਉਹ ਸੋਚਣ ਵੀ ਉਹਨਾਂ ਸਾਰਿਆਂ ਦੀਆਂ ਮਾਵਾਂ ਦੀ ਉਮਰ ਤਕਰੀਬਨ ਇੰਨੀ ਕੁ ਹੋਣੀ ਹੈ, ਜਾਂ ਇਸ ਤੋਂ ਬਹੁਤੀ ਹੋਣੀ ਹੈ, ਜਾਂ ਇੰਨੀ ਹੋਣੀ ਹੈ, ਤੇ ਜਿਹੜੀ ਖਾਤੂਨ ਨੂੰ ਇਹਨਾਂ ਨੇ ਕਤਲ ਕੀਤਾ ਉਹ ਵੀ ਕਿਸੇ ਦੀ ਮਾਂ ਹੋਏਗੀ। ਜ਼ਾਹਿਰ ਇਹਨਾਂ ਦੇ ਬੱਚੇ ਵੀ ਹੈ ਨੇ, ਤੇ ਇਸ ਲਈ ਥੋੜ੍ਹਾ ਜਿਹਾ ਖਿਆਲ, ਥੋੜ੍ਹਾ ਜਿਹਾ ਤਕਰੀਮ, ਥੋੜ੍ਹਾ ਜਿਹਾ ਤਕੱਦਸ, ਥੋੜ੍ਹਾ ਜਿਹਾ ਖਿਆਲ ਕਰੋ ਆਪਣੇ ਪ੍ਰੋਫੈਸ਼ਨ ਦਾ ਵੀ ਤੇ ਜਿਹੜੀ ਮਕਤੂਲਾ ਹੈ ਉਹਨਾਂ ਦਾ ਵੀ। ਬਹਰਹਾਲ ਇਹ ਮੈਨੂੰ ਕੋਈ ਗੱਲ ਸਮਝ ਨਹੀਂ ਆਈ ਕਿ ਤੁਸੀਂ ਇਹਨੂੰ ਐਡਾ ਇਸ ਕੰਮ ਨੂੰ ਪ੍ਰਮੋਟ ਕਿਉਂ ਕਰ ਰਹੇ ਹੋ, ਮਤਲਬ ਇਹਨਾਂ ਨੂੰ ਐਡੀ ਜ਼ਿਆਦਾ ਪਜ਼ੀਰਾਈ ਕਿਉਂ ਦੇ ਰਹੇ ਹੋ ਕਿ ਇਹਨਾਂ ਨੇ ਜਿਵੇਂ ਕੋਈ ਬੜਾ ਵੱਡਾ ਵਰਲਡ ਕੱਪ ਜਿੱਤਿਆ ਹੈ। ਅੱਛਾ ਜੀ, ਅੱਗੇ ਚੱਲਦੇ ਹਾਂ। ਅਗਲੀ ਖਬਰ ਇਹ ਹੈ ਕਿ ਇਮਾਨ ਹਾਜ਼ਰ ਮਜ਼ਾਰੀ ਔਰ ਉਹਨਾਂ ਦੇ ਜਿਹੜੇ ਸ਼ੌਹਰ ਨੇ, ਉਹਨਾਂ ਲਈ ਸੁਪਰੀਮ ਕੋਰਟ ਆਫ ਪਾਕਿਸਤਾਨ ਨੇ ਫੈਸਲਾ ਕੀਤਾ ਸੀ ਕਿ ਉਹਨਾਂ ਨੂੰ 14 ਦਿਨ 'ਚ ਉਹਨਾਂ ਦਾ ਕੇਸ ਸੁਣ ਕੇ ਇਸਲਾਮਾਬਾਦ ਹਾਈ ਕੋਰਟ ਫੈਸਲਾ ਕਰੇ। ਉਹ 14 ਦਿਨਾਂ ਦੇ ਅੱਜ 25 ਦਿਨ ਹੋ ਗਏ ਨੇ, ਅਦਾਲਤ ਤਾਰੀਖ ਤੇ ਤਾਰੀਖ ਪਾਈ ਜਾ ਰਹੀ ਹੈ। ਮਤਲਬ ਸੁਪਰੀਮ ਕੋਰਟ ਦਾ ਫੈਸਲਾ ਵੀ ਚੁੱਕ ਕੇ ਇਸਲਾਮਾਬਾਦ ਹਾਈ ਕੋਰਟ ਨੇ ਰੱਦੀ ਦੀ ਟੋਕਰੀ 'ਚ ਸੁੱਟ ਦਿੱਤਾ ਹੈ ਔਰ ਕਿਸੇ ਕਿਸਮ ਦਾ ਇਸ ਕੇਸ ਦੇ ਉੱਤੇ ਫੈਸਲਾ ਨਹੀਂ ਕਰ ਰਹੇ। ਅਸੀਂ ਇਹਦੀ ਭਰਪੂਰ ਮੁਜ਼ੰਮਤ ਕਰਦੇ ਹਾਂ ਔਰ ਅਸੀਂ ਇਹ ਸਮਝਦੇ ਹਾਂ ਕਿ ਇਮਾਨ ਮਜ਼ਾਰੀ ਔਰ ਉਹਨਾਂ ਦੇ ਸ਼ੌਹਰ ਹਾਦੀ ਅਲੀ ਚੱਠਾ, ਉਹਨਾਂ ਕੋਈ ਜੁਰਮ ਨਹੀਂ ਕੀਤਾ, ਨਾ ਕੋਈ ਡਾਕਾ ਮਾਰਿਆ, ਨਾ ਕੋਈ ਜੁਰਮ ਕੀਤਾ। ਉਹਨਾਂ ਨੂੰ ਸਿਰਫ ਇਸ ਗੱਲ 'ਚ ਕਿ ਉਹ ਮਾੜੇ ਬੰਦਿਆਂ ਦੇ ਵਕੀਲ ਬਣਦੇ ਸਨ ਜਾਂ ਕਿਸੇ ਜਗ੍ਹਾ ਦੇ ਉੱਤੇ ਆਵਾਜ਼ ਚੁੱਕਦੇ ਸਨ, ਜਾਂ ਕਈ ਵਾਰੀ ਤਗੜਿਆਂ ਦੇ ਵਕੀਲ ਬਣਦੇ ਹੋਣਗੇ, ਲੇਕਿਨ ਮਤਲਬ ਕਿ ਉਹ ਵਕਾਲਤ ਉਹਨਾਂ ਦੀ ਤੋਂ ਜਾਂ ਉਹਨਾਂ ਦੀ ਆਵਾਜ਼ ਤੋਂ ਤੰਗੀ ਸੀ ਤੇ ਉਸ ਵਜ੍ਹਾ ਤੋਂ ਉਹਨਾਂ ਨੂੰ ਚੁੱਕ ਕੇ ਅੰਦਰ ਦੇ ਛੱਡਿਆ। ਉਹਨਾਂ ਨਾਲ ਇਨਸਾਫ ਹੋਣਾ ਚਾਹੀਦਾ। ਜ਼ਾਹਿਰ ਹੈ ਇਹ ਕੋਈ ਬੰਦੇ ਦੇ ਪੁੱਤਰਾਂ ਵਾਲਾ ਕੰਮ ਨਹੀਂ ਜਿਹੜਾ ਇਸਲਾਮਾਬਾਦ ਹਾਈ ਕੋਰਟ ਤੋਂ ਉਹਨਾਂ ਦੇ ਨਾਲ ਹੋ ਰਿਹਾ ਹੈ। ਅੱਗੇ ਸੁਣ ਲਓ ਜੀ, ਇਸਲਾਮਾਬਾਦ ਹਾਈ ਕੋਰਟ ਕਹਿੰਦਾ ਹੈ ਕਿ ਪੰਜਾਬ ਵਾਲੇ ਆਪਣਾ ਦਿਲ ਗੁਰਦਾ ਹੱਥ 'ਚ ਲੈ ਕੇ ਕਿਉਂ ਘੁੰਮਦੇ ਨੇ। ਪੰਜਾਬ 'ਚ 18 ਤੋਂ 20 ਲੱਖ ਦਾ ਆਸਾਨੀ ਗੁਰਦਾ ਮਿਲ ਜਾਂਦਾ ਹੈ, ਲੋਕਾਂ ਦੀ ਗੁਰਬਤ ਦਾ ਫਾਇਦਾ ਉਠਾਇਆ ਜਾਂਦਾ। ਇਹ ਜਸਟਿਸ ਸਲਾਹੁਦੀਨ ਪਨਵਾਰ ਤੇ ਜਸਟਿਸ ਹਾਸ਼ਮ ਕਾਕੜ ਇਹ ਕੇਸ ਸੁਣ ਰਹੇ ਨੇ। ਕੇਸ ਉਹਨਾਂ ਦੇ ਸਾਹਮਣੇ ਇਹ ਹੈ ਕਿ ਟੈਕਸਲਾ ਦੇ ਇੱਕ ਡਾਕਟਰ ਫਵਾਦ ਮੁਮਤਾਜ਼ ਖਾਨ, ਉਹਨਾਂ ਨੂੰ 7 ਸਾਲ ਦੀ ਸਜ਼ਾ ਹੋਈ ਹੈ। ਵਜ੍ਹਾ ਇਹ ਕਿ ਉਹ ਇਨਸਾਨੀ ਗੁਰਦੇ ਕੱਢ ਕੇ ਤੇ ਦੂਜਿਆਂ ਨੂੰ ਲਾਉਂਦੇ ਸਨ। ਉਹਨਾਂ ਦੇ ਉੱਤੇ ਕੇਸ ਇਹ ਹੈ ਕਿ ਇੱਕ ਜਿਹੜਾ ਮਰੀਜ਼ ਸੀ, ਉਹਨੂੰ ਡਾਕਟਰ ਸਾਹਿਬ ਨੇ ਝਾਂਸਾ ਦਿੱਤਾ ਵੀ ਤੈਨੂੰ ਨੌਕਰੀ ਦੇਣੀ ਹੈ, ਤੇ ਉੱਥੇ ਉਹਨੂੰ ਬੇਹੋਸ਼ ਕਰਕੇ ਤੇ ਉਹਦਾ ਗੁਰਦਾ ਕੱਢ ਲਿਆ। ਇਸ ਤਰ੍ਹਾਂ ਦੇ 7 ਕਮ ਅਜ਼ ਕਮ ਕੇਸ ਜਿਹੜੇ ਨੇ ਉਹ ਡਾਕਟਰ ਸਾਹਿਬ ਦੇ ਖਿਲਾਫ ਰਜਿਸਟਰਡ ਹੋਏ ਨੇ। ਪਾਕਿਸਤਾਨ ਦੇ ਵਿੱਚ ਬਹੁਤ ਸਾਰੇ ਜਾਲੀ ਗੁਰਦੇ ਕੱਢਣ ਵਾਲੇ ਜਿਹੜੇ ਨੇ ਉਹ ਮਾਮਲੇ ਚੱਲ ਰਹੇ ਨੇ। ਯਾਦ ਕਰੋ, ਅੱਜ ਕੱਲ੍ਹ ਮੋਮਨਾ ਇਕਬਾਲ ਸਾਹਿਬਾ ਦੇ ਨਾਲ ਜਿਹੜਾ ਕੇਸ ਚੱਲ ਰਿਹਾ ਸਾਕਬ ਅਲੀ ਚੱਦੜ ਸਾਹਿਬ ਦਾ, ਉਹ ਵੀ ਪਹਿਲਾਂ ਗੁਰਦੇ ਕੱਢਦੇ ਰਹੇ ਨੇ ਔਰ ਉਹਨਾਂ ਦਾ ਇਤਰਾਫੀ ਬਿਆਨ ਜਿਹੜਾ ਨਿਊ TV ਨੇ ਚਲਾ ਰੱਖਿਆ ਹੈ। ਉਸ ਵੇਲੇ FIA ਨੇ ਉਹਨਾਂ ਨੂੰ ਗ੍ਰਿਫਤਾਰ ਵੀ ਕੀਤਾ ਸੀ, ਤੇ ਉਹਦੇ ਵਿੱਚ ਵੀ ਡਾਕਟਰ ਫਵਾਦ ਹੀ, ਇਹ ਵਾਲੇ ਸ਼ਾਇਦ ਫਵਾਦ ਨਹੀਂ, ਉਹ ਕੋਈ ਹੋਰ ਉਹਨਾਂ ਦੇ ਕਜ਼ਨ ਨੇ, ਉਹ ਹੀ ਡਾਕਟਰ ਫਵਾਦ, ਸ਼ਾਇਦ ਡਾਕਟਰ ਨਹੀਂ ਲੇਕਿਨ ਉਹਨਾਂ ਨੂੰ ਡਾਕਟਰ ਕਹਿੰਦੇ ਸਨ। ਉਹਦੇ ਵਿੱਚ ਵੀ ਉਸ ਕੇਸ ਦੇ ਵਿੱਚ ਉਹ ਵੀ ਸ਼ਾਮਿਲ ਸਨ, ਤੇ ਉਹ ਵੀ ਗੁਰਦੇ ਕੱਢਦੇ ਸਨ ਔਰ ਬਾਕਾਇਦਾ ਇਕਬਾਲੀ ਜਿਹੜਾ ਬਿਆਨ ਹੈ ਸਾਕਿਬ ਅਲੀ ਚੱਦੜ ਦਾ, ਉਹ ਮੌਜੂਦ ਹੈ ਟੈਲੀਵਿਜ਼ਨ ਦੇ ਉੱਤੇ ਕਿ ਉਹ ਗੁਰਦੇ ਕੱਢਣ ਦੇ ਵਿੱਚ ਮੁਲਵਸ ਸਨ। ਹੁਣ ਆਪ ਸੋਚੋ ਵੀ ਉਹਨਾਂ ਦੀ ਜਿਹੜੀ ਕਾਬਲੀਅਤ ਹੈ ਗੁਰਦੇ ਕੱਢ ਕੇ ਵੇਚਣ ਦੀ, ਉਹਦੇ ਹਿਸਾਬ ਨਾਲ ਤੇ ਉਹਨਾਂ ਨੂੰ ਵਜ਼ੀਰ ਆਲਾ ਘੱਟ ਤੋਂ ਘੱਟ ਹੋਣਾ ਚਾਹੀਦਾ ਸੀ। ਜੋ ਚੌਧਰੀ ਸਾਹਿਬ ਦਾ ਮੌਜੂਦਾ ਨਿਜ਼ਾਮ ਹੈ ਉਹਦੇ ਵਿੱਚ ਉਹਨਾਂ ਨੂੰ ਚੌਧਰੀ ਸਾਹਿਬ ਨੇ ਸਿਰਫ ਔਰ ਸਿਰਫ ਅਜੇ MPA ਬਣਾਇਆ, ਤੇ ਇਹਦੇ ਤੇ ਮੇਰਾ ਖਿਆਲ ਹੈ ਕਿ ਤੁਹਾਨੂੰ ਚੌਧਰੀ ਸਾਹਿਬ ਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ, ਕਿਉਂਕਿ ਉਹ ਉਹਨਾਂ ਨੂੰ MNA ਵੀ ਬਣਾ ਦਿੰਦੇ ਤੇ ਤੁਸੀਂ ਕੀ ਕਰ ਲੈਣਾ ਸੀ। ਜਿਹੜੀ ਗੱਲ ਮੈਂ ਸ਼ੁਰੂ ਕੀਤੀ ਸੀ ਉਹ ਰਹਿ ਗਈ। ਇਸੇ ਗੱਲ ਦੇ ਨਾਲ ਗੱਲ ਆ ਗਈ ਦੁਬਾਰਾ ਕਿ ਮੋਮਨਾ ਇਕਬਾਲ ਨੂੰ B ਸਮਾਰਟ ਤੋਂ ਸਟੋਰ ਤੋਂ 1 ਕਰੋੜ ਰੁਪਏ ਦੀ ਸ਼ਾਪਿੰਗ ਕਰਾਈ, ਫਾਰਚੂਨਰ ਲੈਜੈਂਡਰ ਗੱਡੀ ਦਿੱਤੀ, ਇਹ ਕੋਈ ਮੇਰਾ ਖਿਆਲ 2-2.5 ਕਰੋੜ ਦੀ ਹੋਏਗੀ। ਫਿਰ ਹੋਂਡਾ ਸਿਵਿਕ ਗੱਡੀ ਦਿੱਤੀ, ਰੋਲੈਕਸ ਘੜੀ ਦਿੱਤੀ। ਇਹ ਸਾਕਿਬ ਚੱਦੜ ਨੇ NCCIA ਦੇ ਵਿੱਚ ਬਿਆਨ ਦਿੱਤਾ। ਅੱਛਾ, ਇਹਦੇ ਨਾਲ ਇਹ ਵੀ ਕਿਹਾ ਵੀ 85 ਲੱਖ ਰੁਪਈਆ ਉਹਨਾਂ ਦੇ ਅਕਾਊਂਟ 'ਚ ਵੀ ਪਾਇਆ। ਫਿਰ ਨਾਲ ਇਹ ਵੀ ਕਿਹਾ ਕਿ ਉਹਨਾਂ ਦੀ ਭੈਣ ਜਿਹੜੀ ਹੈ ਉਹਨਾਂ ਨੂੰ 10,000 ਆਸਟ੍ਰੇਲਵੀ ਡਾਲਰ ਜਿਹੜਾ ਉਹ ਵੀ ਦਿੱਤਾ। ਮੇਰੇ ਕੋਲੋਂ ਇਹਨਾਂ ਨੇ ਠੱਗ ਲਿਆ ਦੋਵਾਂ ਭੈਣਾਂ ਨੇ, ਤੇ ਮੈਂ ਮਾਰਿਆ ਗਿਆ, ਲੁੱਟਿਆ ਗਿਆ। ਫਿਰ ਉਹਨਾਂ ਦੀ ਬੇਗਮ ਵੀ ਮੈਦਾਨ 'ਚ ਆ ਗਏ ਨੇ ਸਾਕਿਬ ਅਲੀ ਚੱਦੜ ਸਾਹਿਬ ਦੇ।
ਉਹ ਬੇਗਮ ਸਾਹਿਬਾ ਕਹਿੰਦੇ ਨੇ ਕਿ ਇਹਨਾਂ ਨੇ ਦੋਨਾਂ ਭੈਣਾਂ ਨੇ ਮੇਰੀ ਤਲਾਕ ਕਰਾਉਣ ਦੀ ਵੀ ਕੋਸ਼ਿਸ਼ ਕੀਤੀ ਔਰ ਮੇਰੇ ਸ਼ੌਹਰ ਨੂੰ ਲੁੱਟਿਆ। ਮੇਰਾ ਸ਼ੌਹਰ ਇਹਨਾਂ ਦੇ ਨਾਲ ਸ਼ਾਦੀ ਕਰਨਾ ਚਾਹੁੰਦਾ ਸੀ, ਲੇਕਿਨ ਇਹਨਾਂ ਨੇ ਪਹਿਲੀ ਸ਼ਾਦੀ ਲੁਕਾਈ। ਜਦੋਂ ਪਤਾ ਲੱਗਾ ਮੇਰੇ ਸ਼ੌਹਰ ਨੂੰ, ਤੇ ਫਿਰ ਇਹ ਮਾਮਲਾ ਸਾਰਾ ਟੁੱਟ ਗਿਆ। ਇਹ ਹੁਣ ਕਿੰਨਾ ਕੁ ਗੰਦ ਪੈ ਗਿਆ ਸਾਰੀ ਗੱਲ ਦੇ ਵਿੱਚ, ਤੁਸੀਂ ਆਪ ਹੀ ਵੇਖ ਲਓ। ਮੇਰੇ ਖਿਆਲ ਦੇ ਵਿੱਚ ਤੇ ਕੋਈ ਦੋ ਸਿਆਣੇ ਬੰਦਿਆਂ ਨੂੰ ਗਾਂਹ ਜਾ ਕੇ ਦੋਨਾਂ ਟੱਬਰਾਂ ਦੇ ਕੋਲੋਂ ਮਿੰਨਤ ਤਰਲਾ ਕਰਨਾ ਚਾਹੀਦਾ। ਜੋ ਕੁਝ ਹੁਣ ਤੱਕ ਸਾਹਮਣੇ ਆਇਆ, ਉੱਥੋਂ ਤੇ ਇਹੀ ਲੱਗਦਾ ਵੀ ਦੋਵੇਂ ਪਾਰਟੀਆਂ ਜਿਹੜੀਆਂ ਨੇ ਉਹ ਰੱਬ ਦੀ ਪਨਾਹ ਹੈ। ਮਤਲਬ ਅਗਰ ਇੱਕ ਪੈਸੇ ਲਾ ਰਹੀ ਹੈ ਤੇ ਦੂਜੇ ਪੈਸੇ ਪਾਰਟੀ ਲਵਾ ਰਹੀ ਹੈ। ਜਦੋਂ ਲਾਉਂਦਿਆਂ ਨਹੀਂ ਸੋਚਿਆ, ਤੇ ਹੁਣ ਇਸ ਵੇਲੇ ਇੱਕ ਦੂਜੇ ਨਾਲ ਰੌਲਾ ਪਾਉਣ ਦੀ ਲੋੜ ਕੀ ਹੈ? ਫਿਰ ਦੋਵੇਂ ਪਾਰਟੀਆਂ ਇਹ ਆਂਦੀਆਂ ਨੇ। ਸਾਕਬ ਅਲੀ ਚੱਦੜ ਸਾਹਿਬ ਦੀ ਜਿਹੜੀ ਜ਼ੌਜਾ ਮੁਹਤਰਮਾ ਨੇ, ਉਹ ਕਹਿੰਦੇ ਨੇ ਕਿ ਮੇਰੇ ਸ਼ੌਹਰ ਦੀਆਂ ਕਾਬਲੇ ਇਤਰਾਜ਼ ਤਸਵੀਰਾਂ ਇਹਨਾਂ ਦੇ ਕੋਲ ਨੇ ਔਰ ਇਹ ਕਿਤੇ ਵਾਇਰਲ ਨਾ ਕਰ ਦੇਣ। ਮੋਮਨਾ ਇਕਬਾਲ ਸਾਹਿਬਾ ਵੀ ਕਹਿੰਦੀਆਂ ਨੇ ਕਿ ਮੇਰੀਆਂ ਕਾਬਲੇ ਇਤਰਾਜ਼ ਵੀਡੀਓਜ਼ ਇਹਨਾਂ ਦੇ ਕੋਲ ਨੇ, ਕਿਤੇ ਵਾਇਰਲ ਨਾ ਕਰ ਦੇਣ। ਤੇ ਜਦੋਂ ਏਡੀਆਂ ਗੂੜੀਆਂ ਤੇ ਸੰਘਣੀਆਂ ਤੇ ਨਿੱਘੀਆਂ ਕਿਸਮ ਦੀਆਂ ਗੱਲਾਂ ਤੁਹਾਡੀਆਂ ਰਹੀਆਂ ਨੇ, ਤੇ ਉਹਦੇ ਵਿੱਚ ਤੁਹਾਡੀਆਂ ਇੱਕ ਦੂਜੇ ਦੇ ਕੋਲ ਕਾਬਲੇ ਇਤਰਾਜ਼ ਤਸਵੀਰਾਂ ਵੀ ਨੇ ਤੇ ਵੀਡੀਓਜ਼ ਵੀ ਨੇ, ਜਿਹੜੀਆਂ ਤੁਸੀਂ ਆਪੇ ਹੀ ਜ਼ਾਹਰ ਕਰ ਰਹੇ ਹੋ ਦੋਵੇਂ ਪਾਰਟੀਆਂ। ਔਰ ਤੁਸੀਂ ਕਹਿ ਰਹੇ ਹੋ ਵੀ ਲੋਕੀ ਨਾ ਵੇਖ ਲੈਣ, ਤੇ ਲੋਕੀ ਵੀ ਤੁਹਾਨੂੰ ਪਤਾ ਵੀ ਮੈਂ ਹੁਣੇ ਤੁਹਾਨੂੰ ਗੱਲ ਸੁਣਾਈ ਕਰਾਚੀ ਵਾਲੀ, ਲੋਕੀ ਵੀ ਅੱਖਾਂ ਸੇਕਣ ਨੂੰ ਤਿਆਰ ਬੈਠੇ ਨੇ ਵੀ ਸਾਨੂੰ ਕੁਛ ਲੱਭੇ। ਤੇ ਤੁਸੀਂ ਆਪ ਹੀ ਕਿਉਂ ਨਹੀਂ ਅਕਲ ਕਰਦੇ? ਕਿਉਂ ਤੁਸੀਂ ਚਾਹੁੰਦੇ ਹੋ ਵੀ ਤੁਸੀਂ ਮੌਜੂ ਬਣੋ ਲੋਕਾਂ ਦੀਆਂ ਅੱਖਾਂ ਸੇਕਣ ਦਾ, ਤੇ ਆਪੇ ਹੀ ਇਸ ਮਾਮਲੇ ਨੂੰ ਨਿਬੇੜੋ? ਇੱਕ ਦੂਜੇ ਉੱਤੇ ਗੰਦ ਸੁੱਟ ਰਹੇ ਹੋ। ਪਹਿਲਾਂ ਅਗਰ ਸਾਕਬ ਚੱਦੜ ਦੇ ਕੋਲੋਂ ਸਿਰਫ ਉਹਨਾਂ ਦੇ ਅਸਾਸਿਆਂ ਦੇ ਕਾਗਜ਼ਾਤ ਹੀ ਮੰਗ ਲਏ ਜਾਣ ਪਾਕਿਸਤਾਨ ਇਨਕਮ ਟੈਕਸ ਵਗੈਰਾ ਦੇ ਦਫ਼ਤਰਾਂ ਦੇ ਵਿੱਚੋਂ, FBR ਦੇ ਦਫ਼ਤਰਾਂ 'ਚੋਂ, ਤਾਂ ਮੇਰਾ ਨਹੀਂ ਖਿਆਲ ਵੀ ਇੰਨਾ ਰੁਪਈਆ ਔਰ ਸਰਮਾਇਆ ਨਿਕਲਣਾ ਹੈ ਕਿ ਸਾਕਬ ਚੱਦੜ ਸਾਹਿਬ ਜਿਹੜੇ ਨੇ ਏਡੇ ਰੁਪਈਏ ਖਰਚ ਕਰਨ ਦਾ ਸਬੂਤ ਦੇ ਸਕਣ। ਜ਼ਾਹਿਰ ਹੈ ਪੈਸੇ ਤੇ ਹੋਣਗੇ, ਦਿੱਤੇ ਵੀ ਹੋਣਗੇ, ਸ਼ਾਇਦ ਖਰਚ ਵੀ ਕੀਤੇ ਹੋਣ, ਲੇਕਿਨ ਉਹ ਜਿਸ ਤਰੀਕੇ ਨਾਲ ਪੈਸੇ ਹੋਣਗੇ ਉਸੇ ਤਰੀਕੇ ਨਾਲ ਖਰਚ ਕੀਤੇ ਹੋਣੇ ਨੇ। ਬਹਰਹਾਲ ਇਹ ਕੇਸ ਜਿਹੜਾ ਇਹ ਪੂਰੇ ਮਾਸ਼ਰੇ ਨੂੰ ਹੀ ਨੁਕਸਾਨ ਦੇ ਰਿਹਾ, ਗੰਦ ਪਾ ਰਿਹਾ ਪੂਰੇ ਮਾਸ਼ਰੇ ਦੇ ਵਿੱਚ। ਮੈਂ ਇਹੀ ਖੁਆਇਸ਼ ਦਾ ਇਜ਼ਹਾਰ ਕਰਾਂਗਾ ਵੀ ਇਸ ਹੁਣ ਗਟਰ ਦੇ ਉੱਤੇ ਢੱਕਣ ਦੇ ਦਿਓ। ਕਾਫੀ ਹੋ ਗਿਆ। ਦੋਵੇਂ ਪਾਰਟੀਆਂ ਜਿਹੜੀਆਂ ਨੇ ਉਹ ਹੀਰੋ ਬਣ ਕੇ ਆਪਣੇ ਆਪ ਨੂੰ ਪੇਸ਼ ਕਰ ਰਹੀਆਂ ਨੇ। ਮਾਮਲਾ ਤੁਹਾਨੂੰ ਦੋਵਾਂ ਨੂੰ ਪਤਾ ਜਿਹੋ ਜਿਹਾ ਹੈ। ਮਾਮਲਾ ਕਾਬਲੇ ਇਤਰਾਜ਼ ਵੀਡੀਓਜ਼ ਜਿਹੜੀਆਂ ਤੁਸੀਂ ਦੋਵੇਂ ਮੰਨੀ ਬੈਠੇ ਹੋ, ਮਾਮਲਾ ਉਹੀ ਹੈ। ਤੇ ਮਿਹਰਬਾਨੀ ਕਰੋ, ਇਹ ਤੁਹਾਡਾ ਜ਼ਾਤੀ ਮਾਮਲਾ ਸੀ, ਇਹਨੂੰ ਉੱਥੇ ਹੀ ਖ਼ਤਮ ਕਰ ਦਿਓ। ਕਿਉਂ ਸਾਰੀ ਆਵਾਮ ਦੇ ਵਿੱਚ ਇਹ ਤੁਸੀਂ ਗੰਦੇ ਕੱਪੜੇ ਜਿਹੜੇ ਨੇ ਧੋ ਰਹੇ ਹੋ? ਅੱਛਾ ਜੀ, ਆਖਰੀ ਖਬਰ ਤੁਹਾਡੇ ਸਾਹਮਣੇ ਰੱਖਦੇ ਹਾਂ। ਮੁਹੰਮਦ ਹਨੀਫ ਸਾਹਿਬ ਨੇ ਇੱਕ ਪੰਜਾਬੀ ਕਾਲਮ ਲਿਖਿਆ ਹੈ ਤੇ ਫਿਰ ਉਹਨੂੰ ਵੀਡੀਓ ਦੇ ਵਿੱਚ ਵਲੌਗ ਦੇ ਤੌਰ ਤੇ ਵੀ ਪੇਸ਼ ਕੀਤਾ ਹੈ। ਉਹਨਾਂ ਦਾ ਕਾਲਮ ਇਹ ਹੈ ਕਿ ਨਵਾਜ਼ ਸ਼ਰੀਫ ਸਾਹਿਬ ਇਸ ਵੇਲੇ ਜਬਰੀ ਰਿਟਾਇਰਮੈਂਟ ਵਾਲੀ ਜ਼ਿੰਦਗੀ ਗੁਜ਼ਾਰ ਰਹੇ ਨੇ, ਜਿਵੇਂ ਜਬਰੀ ਕਿਸੇ ਨੂੰ ਰਿਟਾਇਰ ਕੀਤਾ ਹੋਵੇ। ਇਕਤਦਾਰ ਦੀ ਸੌਦਾ ਉਹਨਾਂ ਕਰ ਲਿਆ ਵੀ ਮੇਰੇ ਘਰ 'ਚ ਰੱਖੋ ਤੇ ਮੈਂ ਚੁੱਪ ਰਹਾਂਗਾ ਤੇ ਮੈਂ ਕੁਝ ਨਹੀਂ ਕਵਾਂਗਾ। ਤੇ ਗਿਲਗਿਤ ਬਲਤਿਸਤਾਨ 'ਚ ਗਏ ਨੇ ਤੇ ਉੱਥੇ ਨਾਂ ਲਿਓ ਬਗੈਰ ਮਿਹਣੇ ਮਾਰਦੇ ਰਹੇ ਨੇ ਕਿ ਮੈਨੂੰ ਕਿਉਂ ਕੱਢਿਆ ਸੀ ਤੇ ਲੋਕੀ ਮੇਰੇ ਨਾਲ ਕਿਉਂ ਨਹੀਂ ਖਲੋਤੇ। ਉਹ ਆਂਦੇ ਨੇ ਜਿੰਨੇ ਕੱਢਿਆ ਸੀ ਉਹਦਾ ਨਾਂ ਨਹੀਂ ਲੈਂਦੇ, ਬਿਲਕੁਲ ਉਂਝ ਹੀ ਜਿਵੇਂ ਪੁਰਾਣੇ ਜ਼ਮਾਨੇ 'ਚ ਜ਼ਨਾਨੀਆਂ ਆਪਣੇ ਖਸਮ ਦਾ, ਇਹ ਲਫ਼ਜ਼ ਉਹਨਾਂ ਨੇ ਇਸਤੇਮਾਲ ਕੀਤਾ। ਪੰਜਾਬੀ 'ਚ ਸ਼ੌਹਰ ਨੂੰ ਖਸਮ ਵੀ ਕਹਿੰਦੇ ਨੇ ਤੇ ਅਕਸਰ ਲੋਕੀ ਖਸਮ ਨੂੰ ਗਾਲ ਸਮਝ ਲੈਂਦੇ ਨੇ। ਖਸਮ ਗਾਲ ਨਹੀਂ ਹੈਗੀ, ਪੰਜਾਬੀ ਦਾ ਇੱਕ ਲਫ਼ਜ਼ ਹੈ ਤੇ ਇੱਕ ਐਕਸਪ੍ਰੈਸ਼ਨ ਹੈ। ਤੇ ਉਹ ਸ਼ੌਹਰ ਨੂੰ ਖਸਮ ਕਹਿੰਦੇ ਨੇ ਪੰਜਾਬੀ 'ਚ। ਤੇ ਹਨੀਫ ਸਾਹਿਬ ਨੇ ਕਿਹਾ ਵੀ ਪੁਰਾਣੀਆਂ ਜਿਹੜੀਆਂ ਜ਼ਨਾਨੀਆਂ ਸਨ ਉਹ ਖਸਮ ਦਾ ਨਾਂ ਨਹੀਂ ਸੀ ਲੈਂਦੀਆਂ, ਕਿਉਂਕਿ ਉਹਨਾਂ ਨੂੰ ਲੱਗਦਾ ਸੀ ਵੀ ਖਸਮ ਦਾ ਨਾਂ ਲਈਏ ਤੇ ਨਿਕਾਹ ਟੁੱਟ ਜਾਣਾ। ਇੰਝ ਹੀ ਨਵਾਜ਼ ਸ਼ਰੀਫ ਸਾਹਿਬ ਵੀ ਖਸਮ ਦਾ ਨਾਂ ਨਹੀਂ ਲੈਂਦੇ ਜਿਹਨੇ ਕੱਢਿਆ ਸੀ, ਤੇ ਆਵਾਮ ਨਾਲ ਗਿਲੇ ਕਰਦੇ ਨੇ ਵੀ ਤੁਸੀਂ ਮੇਰੇ ਨਾਲ ਨਹੀਂ ਖਲੋਤੇ ਤੇ ਆਹ ਨਹੀਂ ਕੀਤਾ ਤੇ ਉਹ ਨਹੀਂ ਕੀਤਾ। ਉਹਨਾਂ ਕਿਹਾ ਅਜੀਬ ਬੰਦਾ ਹੈ, ਭਰਾ ਜਿਹੜਾ ਵਜ਼ੀਰ ਆਜ਼ਮ ਹੈ ਤੇ ਧੀ ਵਜ਼ੀਰ ਆਲਾ ਹੈ, ਤੇ ਸੌਦਾ ਇਹ ਕੀਤਾ ਵੀ ਮੇਰੇ ਘਰ 'ਚ ਇਕਤਦਾਰ ਰਹਿਣ ਦਿਓ, ਸਾਨੂੰ ਨਾ ਛੇੜੋ, ਤੇ ਬਾਕੀ ਜਿਹੜੇ ਮਰਜ਼ੀ ਪਾਕਿਸਤਾਨੀ ਨੂੰ ਚੁੱਕ ਕੇ ਜੇਲ੍ਹਾਂ 'ਚ ਦੇਈ ਜਾਓ ਤੇ ਜੋ ਮਰਜ਼ੀ ਕਰੋ। ਮਤਲਬ ਮੁਕੰਮਲ ਤੌਰ 'ਤੇ ਉਹਨਾਂ ਨੇ ਇਸ ਸਾਰੀ ਚੀਜ਼ ਦੀ ਮੰਜ਼ਰਕਸ਼ੀ ਕੀਤੀ ਹੈ ਵੀ ਨਵਾਜ਼ ਸ਼ਰੀਫ ਸਾਹਿਬ ਦੀ ਇਸ ਵਾਲੀ ਜ਼ਿੰਦਗੀ ਅੱਜ ਕੱਲ੍ਹ ਕੀ ਹੈ, ਕਿਹੜੇ ਹਾਲਾਤ 'ਚੋਂ ਜ਼ਿੰਦਗੀ ਗੁਜ਼ਾਰ ਰਹੇ ਨੇ, ਕਿਹੋ ਜਿਹੀ ਗੁਜ਼ਾਰ ਰਹੇ ਨੇ ਤੇ ਕਿਹੋ ਜਿਹੀ ਮੁਨਾਫਕਤ ਜਿਹੜੀ ਹੈ ਉਹ ਕਰ ਰਹੇ ਨੇ। ਇਹਦੇ ਵਿੱਚ ਜਿਹੜੀ ਪੰਚ ਲਾਈਨ ਸੀ ਉਹ ਇਹੀ ਸੀ ਵੀ ਪੁਰਾਣੀਆਂ ਜ਼ਨਾਨੀਆਂ ਜਿਵੇਂ ਆਪਣੇ ਖਸਮ ਦਾ ਨਾਂ ਨਹੀਂ ਸੀ ਲੈਂਦੀਆਂ ਵੀ ਨਿਕਾਹ ਨਾ ਟੁੱਟ ਜਾਏ, ਇੰਝ ਹੀ ਨਵਾਜ਼ ਸ਼ਰੀਫ ਸਾਹਿਬ ਵੀ ਮੌਜੂਦਾ ਆਪਣੇ ਖਸਮ ਦਾ ਨਾਂ ਨਹੀਂ, ਸਿਆਸੀ ਖਸਮ ਹੀ ਜ਼ਾਹਿਰ ਹੈ, ਉਹਦਾ ਨਾਂ ਨਹੀਂ ਲੈਂਦੇ ਵੀ ਕਿਤੇ ਮੌਜੂਦਾ ਜਿਹੜਾ ਸਿਆਸੀ ਨਿਕਾਹ ਹੈ ਉਹ ਨਾ ਟੁੱਟ ਜਾਏ। ਮੈਨੂੰ ਇੱਥੋਂ ਦਿਓ ਇਜਾਜ਼ਤ ਤੇ ਰੱਬ ਰੱਖ।